ਅੱਜ ਦਾ ਪ੍ਰੋਗਰਾਮ ਥੋੜਾ ਧਿਆਨ ਨਾਲ ਸੁਣਿਓ, ਜਿਹਨਾਂ ਦੇ ਵੀ ਅਸਾਈਲਮ ਸੁਲਮ ਵਾਲੇ ਕੇਸ ਆ। ਤੇ ਇਹਦਾ ਕੋਈ ਹੁਣ ਕੋਈ ਕਿੱਦਾਂ ਨਹੀਂ ਕਿ ਕੋਈ ਕੋਈ ਇੱਕ ਪੁਆਇੰਟਰ ਆ ਜਾਂ ਕੁਛ ਆ। ਇਹ ਹੁਣ ਰੂਟੀਨ ਦੇ ਵਿੱਚ ਜਿੱਦਾਂ ਕਹਿ ਲਓ ਮੁੱਦੇ ਇਕੱਠੇ ਜ਼ਿਆਦਾ ਹੋ ਜਾਂਦੇ ਆ। ਸਾਨੂੰ ਵੀ ਪ੍ਰੈਕਟਿਸ 'ਚ ਜਦੋਂ ਲੋਕਾਂ ਨੂੰ ਦੇਖੀਦਾ ਕੀ ਪ੍ਰੋਬਲਮ ਆਉਂਦੀਆਂ, ਤੇ ਉਹੀ ਕੋਰਟ ਰੂਮ ਦਾ ਫਿਰ ਸਾਰਾ ਜਿਹੜਾ ਨਿਚੋੜ ਆ ਤੁਹਾਨੂੰ ਕੱਢ ਕੇ ਦੱਸ ਦੇਈਦਾ ਵਾ ਹਰੇਕ 3-4 ਮਹੀਨੇ। ਤੇ ਉਹੀ ਚੀਜ਼ ਆ ਕਿ ਕੋਰਟ ਦੇ ਵਿੱਚ ਨਾ ਹੁਣ ਮੇਨ ਇਸ਼ੂ ਜਿਹੜੇ ਇਸ ਵੇਲੇ ਆ ਰਹੇ ਆ ਉਹ ਇਹ ਆ ਕਿ ਕੱਲ ਇੱਕ ਕੇਸ ਸੀਗਾ, ਉਹਦੇ ਵਿੱਚ ਉਹਨਾਂ ਨੇ ਸਰਕਾਰੀ ਵਕੀਲ ਨੇ ਆਰਕੇਕੇ ਦੀ ਫਾਈਲਿੰਗ ਕੀਤੀ, ਮੈਟਰ ਆਫ ਆਰਕੇਕੇ ਦੀ। ਜੀ ਇਹਨਾਂ ਦੇ ਕੇਸ ਜਿਹੜੇ ਆ ਉਹ ਫਰਾਡ ਆ, ਸਾਰਿਆਂ ਦਾ ਜਿਹੜਾ ਫੈਕਟ ਪੈਟਰਨ ਆ ਉਹ ਸੇਮ ਆ। ਜੀ ਤੇ 40-50 ਉਹ ਆਪਣੇ ਵੱਲੋਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਲੈ ਕੇ ਆਇਆ ਸੀਗਾ ਦੂਜੇ ਉਹਦੀਆਂ। ਅੱਛਾ ਤੇ ਜੀ। ਕਾਫੀ 8-9 ਤੇ ਜੱਜ ਨੇ ਜਿੱਦਾਂ ਐਡਮਿਟ ਕਰ ਲਈਆਂ, ਕੁਛ ਇੱਕ ਉਹਨੇ ਨਹੀਂ ਕੀਤੀਆਂ। ਤੇ ਉਹ ਕਹਿੰਦਾ ਇਹਨੂੰ ਮੈਂ ਬਾਕੀ ਨੂੰ ਐਵੀਡੈਂਸ 'ਚ ਮਾਰ ਕਰ ਦੇਣਾ। ਚੰਗੇ ਜੱਜ ਦੀ ਗੱਲ ਜਿਹੜੀ ਮੈਂ ਉਹ ਕਰ ਰਿਹਾ। ਜੀ ਤੇ ਉਹਨਾਂ ਨੇ ਕਾਫੀ ਜਿਹੜੀ ਇਨਫੋਰਮੇਸ਼ਨ ਸੀਗੀ ਇਕੱਠੀ ਕੀਤੀ ਹੋਈ ਹੈ ਕਿ ਲੋਕਾਂ ਦੇ ਜਿਹੜੇ ਫੈਕਟ ਪੈਟਰਨ ਆ ਸੇਮ ਆ। ਮੈਂ ਜੀ ਫਲਾਣੇ ਪਿੰਡ ਪੈਦਾ ਹੋਇਆ, ਇੱਥੇ ਇੱਥੇ। ਤੇ ਉਹਦਾ ਇਦਾਂ ਕਿ ਆਪਣੇ ਆਪਣੇ ਹੁਣ ਜਿੱਦਾਂ ਕੇਸ ਵੱਲ ਵੀ ਝਾਂਤੀ ਮਾਰੇ ਵੀ ਕਿੱਦਾਂ ਕਈਆਂ ਨੇ ਟਰਾਂਸਲੇਟਰ ਦੀ ਹੈਲਪ ਲਈ ਹੁੰਦੀ ਆ। ਜੀ ਟਰਾਂਸਲੇਟਰਾਂ ਨੇ ਅੱਗੋਂ ਗਾਂ ਇੰਡੀਆ ਬੰਦੇ ਰੱਖੇ ਹੁੰਦੇ ਆ। ਤੇ ਕੀ ਆ ਸਾਰਿਆਂ ਦੀ ਹੁਣ ਆਪਣਾ ਆਪਣਾ ਜੇ ਤੁਸੀਂ ਕੇਸ ਪੜ੍ਹੋ ਕਈਆਂ ਦੇ ਵਿੱਚ ਹੁਣ ਕਿੱਦਾਂ ਕਿ ਪਹਿਲਾਂ ਮੈਂ ਫਲਾਨੀ ਜਗ੍ਹਾ ਪੈਦਾ ਹੋਇਆ, ਆ ਮੇਰੇ ਘਰ ਦੇ ਆ ਮੇਰੇ ਭੈਣ ਭਰਾ ਵਾ। ਫਿਰ ਅੱਗੇ ਲਿਖਿਆ ਜੀ ਉਹਨਾਂ ਨੇ ਕਿ ਮੈਂ ਇੰਨੀ ਤਰੀਕ ਨੂੰ ਅਪ੍ਰੈਲ ਵਾਲੇ ਦਿਨ, ਵਿਸਾਖੀ ਵਾਲੇ ਦਿਨ ਜਾਂ ਇੰਨੀ ਤਰੀਕ ਨੂੰ ਮੈਂ ਸਪੀਚ ਹੁੰਦਾ ਸੀ ਜਾਂ ਇੱਥੇ ਕੈਂਪ ਲੱਗਾ ਸੀ, ਮੈਂ ਬੜਾ ਪ੍ਰਭਾਵਿਤ ਹੋਇਆ, ਮੈਂ ਮਾਰਵਾੜੀ ਜੁਆਇਨ ਕਰ ਲਈ। ਫਿਰ ਜੀ ਅਗਲੇ ਮੈਂ ਕੰਮ ਕਰਨ ਲੱਗ ਪਿਆ, ਗਤੀਵਿਧੀਆਂ ਕਰਨ ਲੱਗ ਪਿਆ। ਗਤੀਵਿਧੀਆਂ ਲਿਖੀਆਂ ਸਾਰੀਆਂ ਉਹੀ ਬਲੱਡ ਡੋਨੇਸ਼ਨ, ਚਿਹਰਾ ਗਰੀਬ ਕੁੜੀਆਂ ਦੇ ਵਿਆਹ, ਫਲਾਨਾ ਢਿਮਕਣਾ। ਫਿਰ ਉਸ ਤੋਂ ਬਾਅਦ ਜੀ ਮੈਂ ਪੋਸਟਰ ਲਾਉਂਦਾ ਸੀ, ਮੇਰੇ ਅਟੈਕ ਹੋ ਗਿਆ ਤੇ ਰਾਹਗੀਰਾਂ ਨੇ ਮੈਨੂੰ ਬਚਾ ਲਿਆ। ਤੇ ਜੀ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹੀ ਦੇਰ ਲੁੱਕ ਰਿਹਾ, ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ। ਫਿਰ ਜੀ ਮੈਂ ਦੂਜਾ ਮੇਰੇ 'ਤੇ ਹਮਲਾ ਹੋ ਗਿਆ, ਉਦੋਂ ਵੀ ਮੈਂ ਇੱਦਾਂ ਕਹਿੰਦਾ ਸੀ, ਉਹ ਕਹਿੰਦੇ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਅੱਜ ਦੇ ਤੈਨੂੰ ਛੱਡਣਾ ਨਹੀਂ। ਤੇ ਫਿਰ ਦੂਜੀ ਵਾਰੀ ਵੀ ਮੇਰੇ ਨਾਲ ਇੱਦਾਂ ਹੀ ਹੋਇਆ, ਫਿਰ ਮੈਨੂੰ ਰਾਹਗੀਰਾਂ ਨੇ ਬਚਾ ਲਿਆ। ਤੇ ਫਿਰ ਮੇਰੇ ਘਰਦਿਆਂ ਨੇ ਕਿਹਾ ਕਿ ਤੂੰ ਸੇਫ ਨਹੀਂ ਹੈ ਇੱਥੇ, ਤੈਨੂੰ ਰਿਸ਼ਤੇਦਾਰ ਦੇ ਭੇਜ ਦਿੰਦੇ ਆ। ਤੇ ਰਿਸ਼ਤੇਦਾਰ ਦੇ ਫਿਰ ਮੈਂ ਰੁਕਿਆ, ਫਿਰ ਵੀ ਮੈਨੂੰ ਲੱਭਦੇ ਰਹੇ, ਫਿਰ ਮੈਂ ਅਮਰੀਕਾ ਆ ਗਿਆ। ਹੈ ਨਾ, ਸਾਰਿਆਂ ਦਾ ਜਿਹੜਾ ਹੈਗਾ ਜੀ same, ਕਾਪੀ ਪੇਸਟ ਜੀ। ਸਾਰਾ ਸੇਮ ਚੀਜ਼ ਪ੍ਰੈਡਿਕਟੇਬਲ, ਮਤਲਬ ਸਾਰਿਆਂ ਦਾ ਜਿਹੜਾ ਉਹ ਹੈਗਾ। ਹੁਣ ਜਿਹੜੇ ਜੱਜ ਵੀ ਆ ਉਹ ਵੀ ਆ, ਉਹਨਾਂ ਨੇ ਹੁਣ ਨਾ ਆਹੀ ਚੀਜ਼ ਦੀ ਆਰਕੇਕੇ ਦੀ ਜਿਹੜੀ ਫਾਈਲਿੰਗ ਆ ਉਹ ਕੀਤੀ ਹੈਗੀ, ਇਹ ਫਰਾਡ ਆ। ਜੀ ਤੇ ਹੁਣ ਉਹ ਜਿਹੜਾ ਸੀਗਾ ਪਹਿਲਾਂ ਪੋਰਟਲੈਂਡ ਕੋਰਟ ਸੀਗਾ ਉੱਥੇ, ਹੁਣ ਉਹ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ। ਜੀ ਤੇ ਇਹਦਾ ਰੀਜ਼ਨ ਹੁਣ ਇਹੀ ਹੈ ਕਿ ਜਦੋਂ ਤੁਸੀਂ ਵਿੱਚ ਵਿਚੋਲੇ, ਟਰਾਂਸਲੇਟਰ, ਇੰਟਰਪ੍ਰੇਟਰਾਂ ਦੀ ਲੈਣੀ ਹੈਲਪ, ਤਾਂ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਹੈਲਪ ਤੁਹਾਡੀ ਘੱਟ ਆ, ਨੁਕਸਾਨ ਤੁਹਾਡਾ ਜਿਹੜਾ ਜ਼ਿਆਦਾ ਵਾ। ਜੀ ਸੋ ਹੁਣ ਇਹ ਜਿਹੜੀ ਡਾਇਰੈਕਸ਼ਨ ਉੱਧਰ ਨੂੰ ਜਾ ਰਹੀ ਹੈ ਕਿ ਜਿਹੜੀ ਬੰਦੇ ਦੀ ਹੱਡ ਬੀਤੀ ਹੈ, ਜਿਹੜੇ ਬੰਦੇ ਦੇ ਨਾਲ ਆਪ ਵਿਚਰੀ ਆ, ਉਹਨੂੰ ਜਦੋਂ ਬੰਦਾ ਲਿਖਦਾ ਉਹ ਤੁਹਾਨੂੰ, ਜਦੋਂ ਉਹਦੇ ਬਿਆਨ ਬੰਦਾ ਪੜ੍ਹਦਾ ਕਿ ਕਿਹੜੇ ਬੰਦੇ ਨੇ ਆਪ ਲਿਖਿਆ, ਤੁਹਾਨੂੰ ਪੜ੍ਹ ਕੇ ਪਤਾ ਚੱਲ ਜਾਂਦਾ ਸਾਫ਼ ਕੀ ਹੈ। ਹੁਣ ਇੱਦਾਂ ਕੀ ਹੈ ਕਿ ਸਾਰੇ ਹੁਣ ਤੁਹਾਨੂੰ ਮੈਂ ਦੱਸਦਾ, ਬਾਕੀ ਆਪਣਾ ਆਪਣਾ ਦੇਖੋ ਕਿੱਦਾਂ ਤੁਸੀਂ ਮਤਲਬ ਕਿ 80-90% ਜਿਹੜੇ ਸੁਣਨ ਵਾਲੇ ਐਗਰੀ ਕਰੋਗੇ ਮੇਰੇ ਨਾਲ ਕਿ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਆਹ ਫੈਕਟ ਪੈਟਰਨ ਹੈਗਾ ਆਰਕੇਕੇ ਦਾ ਜਿਹੜਾ ਲੇ ਡਾਊਨ ਕੀਤਾ, ਇਹ ਤੁਹਾਡੇ ਕੇਸ ਦਾ ਵੀ ਸੇਮ ਜਿਹੜਾ ਜੀ ਫੈਕਟ ਪੈਟਰਨ ਹੋਊਗਾ। ਤੇ ਜੇ ਇਦਾਂ ਦਾ ਹੈਗਾ ਉਹਦੀ ਫੇਰ ਹੁਣ ਹੈਗਾ ਉਹਦੇ ਵਿੱਚ ਅੱਗੇ ਕਿ ਮੈਂ ਅਮਰੀਕਾ ਆ ਗਿਆ, ਅਮਰੀਕਾ ਆ ਕੇ ਮੈਂ ਗਤੀਵਿਧੀਆਂ ਕੀਤੀਆਂ ਜੀ, ਇੱਥੋਂ ਮੈਂ ਆਹ ਕੀਤਾ ਉਹ ਕੀਤਾ, ਸਪੋਰਟ ਭੇਜੀ, ਕਿਸਾਨੀ ਅੰਦੋਲਨ ਦੀ ਮਦਦ ਕੀਤੀ। ਫਿਰ ਮੇਰੇ ਘਰਦਿਆਂ ਨੇ ਵੀ ਬੜੀ ਪਾਰਟੀਸਪੇਸ਼ਨ ਕੀਤੀ, ਉਹਨਾਂ ਨੂੰ ਵੀ ਫਿਰ ਉੱਥੇ ਹੋਰ ਲੱਭਣਾ ਸ਼ੁਰੂ ਕਰਤਾ। ਹੁਣ ਜਿਹੜੀ ਨਵੀਂ ਮੇਨ ਪਾਰਟੀ ਆ ਉਹ ਵੀ ਲੱਭਣੀ ਸ਼ੁਰੂ ਕਰ ਲਈ, ਉਹ ਮੈਨੂੰ ਇੱਦਾਂ ਸਮਝਦੇ ਉੱਦਾਂ ਸਮਝਦੇ ਆ, ਪਰ ਮੈਂ ਬੜਾ ਵੱਧ ਚੜ੍ਹ ਕੇ ਪਾਰਟੀਸਪੇਟ ਕਰਦਾ ਅਮਰੀਕਾ 'ਚ ਵੀ, ਉੱਥੇ ਵੀ ਅਜੇ ਵੀ ਮੈਨੂੰ ਲੱਭਦੇ ਆ। ਤੇ ਹੁਣ ਤੇ ਜੀ ਮੈਂ ਦੂਜੇ ਸਟੇਟ 'ਚ ਜਾ ਨਹੀਂ ਸਕਦਾ, ਉੱਥੇ ਮੈਂ ਆਪਣੇ ਹੱਕਾਂ ਦੀ ਮੰਗ ਕਰ ਨਹੀਂ ਸਕਦਾ। ਸਾਰਾ ਜਿਹੜਾ ਨਿਚੋੜ ਹੈ ਕੇਸ ਦਾ ਆਰਕੇਕੇ ਦਾ ਉਹ ਇਹ ਆ। ਸੋ ਇਹਦੇ ਵਿੱਚ ਹੁਣ ਪ੍ਰੋਬਲਮ ਆ ਰਹੀਆਂ। ਜੱਜ ਵੀ ਹੁਣ ਇੱਦਾਂ ਕਿ ਤੁਸੀਂ ਦੇਖੋ ਕਿ ਕਿੰਨੇ ਉਹਨਾਂ ਦੇ ਕੇਸ ਆਏ, ਇੱਕ ਤੋਂ ਬਾਅਦ ਵੀ ਕਈ ਵਾਰੀ ਬੈਕ ਟੂ ਬੈਕ ਹੀ ਅਗਲੇ ਨੇ 4 ਕੇਸ ਦਿਨ ਦੇ ਸੁਣਨੇ ਰਹੇ। ਬਿਲਕੁਲ। ਸੋ ਆਹ ਚੀਜ਼ ਆ। ਸੋ ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਹੈਗੇ ਪਲੀਜ਼, ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਦਾ ਕੇਸ ਅਪਲਾਈ ਕੀਤਾ ਆ ਜਾਂ ਅਪਲਾਈ ਕਰਨਾ ਆ, ਇਹਨਾਂ ਦੇ ਬਹੁਤ ਹੀ ਧਿਆਨਯੋਗ ਗੱਲਾਂ ਹੈਗੀਆਂ ਸੁਣਨ ਵਾਲੀਆਂ। ਕਿਉਂਕਿ ਕੀ ਹੁੰਦਾ, ਕਾਹਲੀ ਕਾਹਲੀ 'ਚ ਤੁਸੀਂ ਉਹਨਾਂ ਵਕੀਲਾਂ ਦੇ ਕੋਲ ਵੀ ਚੱਲ ਜਾਂਦੇ ਜਿਹੜੇ ਸਟੋਰੀਆਂ ਬਣਾਉਂਦੇ, ਜਾਂ ਜਿਨ੍ਹਾਂ ਨੇ ਬੰਦੇ ਰੱਖੇ ਹੋ ਆ ਅੱਗੇ ਉਹ ਸਟੋਰੀਆਂ ਬਣਾਈ ਜਾਂਦੇ ਆ, ਹਨਾ। ਸੋ ਗੱਲ ਕੀ ਆ ਵੀ ਇੱਕ ਦਿਨ ਜੀ ਮੈਨੂੰ ਇੱਕ ਬੰਦਾ ਮਿਲਿਆ, ਉਹ ਕਹਿੰਦਾ ਵੀ ਮੈਂ ਕਿਸੇ ਨਾਲ ਟਰਾਂਸਲੇਸ਼ਨ ਕਰਨ ਗਿਆ ਸੀ, ਤੇ ਉਹ ਜੱਜ ਨੇ ਉਹ ਜਦੋਂ ਡਿਸਕਸ ਕਰ ਰਿਹਾ ਸੀ ਨਾ ਵੀ ਜੀ ਹਾਂਜੀ ਕਿੱਦਾਂ ਹੋਇਆ ਜੀ, ਮੈਨੂੰ ਮੂੰਦਾ ਲੰਮਾ ਪਾ ਲਿਆ,
ਤੇ ਕਹਿੰਦਾ ਫਿਰ ਗਾਹਾਂ ਜੱਜ ਬੋਲ ਪਿਆ ਵੀ ਤੇਰੇ ਜੀ ਉਹਨੀ ਲੱਤਾਂ ਦੇ ਉੱਤੇ ਘੋਟਣਾ ਰੱਖਿਆ ਹੋਣਾ, ਘੋਟਣੇ ਤੇ ਪੁਲਿਸ ਵਾਲੇ ਚੜੇ ਹੋਣੇ ਆ। ਕਹਿੰਦਾ ਉਹ ਹਾਂਜੀ ਹਾਂਜੀ ਕਰੀ ਜਾਵੇ। ਸੋ ਜੱਜ ਨੂੰ ਪਤਾ ਸੀ ਵੀ ਸਟੋਰੀ ਏਦਾਂ ਇਹ ਬਣਦੀ ਆਉਂਦੀ ਆ ਸਾਰਿਆਂ ਦੀ, ਹਨਾ ਜੀ। ਹਾਂਜੀ, ਉਹਨਾਂ ਨੇ ਹੁਣ ਕੀ ਹੈ ਕਿ ਜਿਹੜੇ ਇੱਕ ਗੱਲ ਦੇਖਿਓ, ਜਿਹੜਾ ਹੁਣ ਟਰਾਂਸਲੇਟਰ ਇੰਟਰਪ੍ਰੀਟਰ ਸਪੈਸ਼ਲੀ ਜਿਹੜਾ ਤੁਹਾਡੇ ਨਾਲ ਬਹਿ ਕੇ ਨਹੀਂ ਇੱਥੋਂ ਦੀ ਕੰਮ ਕਰਦਾ ਪਿਆ, ਬਹਿ ਕੇ ਨਹੀਂ, ਜਿਹੜੇ ਤੁਹਾਡੀ ਬਿਆਨ ਮੂੰਹ ਜਵਾਨੀ ਨਹੀਂ ਸੁਣਨ ਆ, ਅੱਗੇ ਉਹਨੇ ਆਊਟਸੋਰਸ ਕੰਮ ਕੀਤਾ ਵਾ ਕਿਸੇ ਨੂੰ, ਹਨਾ। ਹੁਣ ਪ੍ਰੋਬਲਮ ਕੀ ਹੈ ਕਿ ਜਿਹੜਾ ਹੁਣ ਬੰਦਾ ਜੇ ਵਿੱਚੋਂ ਦੀ ਆਪਣਾ ਹੀ ਸਮਾਨ ਪਾਈ ਜਾ ਰਿਹਾ ਵਾ ਕਿ 84 'ਚ ਇੱਦਾਂ ਹੋਇਆ ਸੀ, ਇੱਦਾਂ ਹੋਇਆ, ਉਹ ਹੁਣ ਬੰਦੇ ਨੇ ਜੇ 100 ਜਣਿਆਂ ਦੀ ਟਰਾਂਸਲੇਸ਼ਨ ਕਰਨੀ, ਉਹ 84 ਦਾ ਜਿਹੜਾ ਹਾਦਸਾ ਉਹ ਸਾਰਿਆਂ ਦਾ ਉਹਦਾ ਲਾਈਨਾਂ ਲੂਈਨਾਂ ਸੇਮ ਹੋਣੀਆਂ, ਕੋਈ ਬੰਦੇ ਦੀ ਇੰਨੀ ਸਕਿੱਲ ਹੁੰਦਾ ਉਹ ਤਾਂ, ਜੇ ਤਾਂ ਟਰਾਂਸਲੇਸ਼ਨ ਇੰਟਰਪ੍ਰੀਟਰ ਇੱਦਾਂ ਹੁੰਦੀ ਹੈ ਕਿ ਤੁਸੀਂ ਮੂੰਹੋਂ ਬੋਲਿਆ ਆਪਣੀ, ਉਹਨੇ ਲਿਖਤਾ, ਉਹ ਚੀਜ਼ ਯੂਨੀਕ ਆਣੀ ਹੈ। ਉਹ ਭਾਵੇਂ ਮਾੜਾ ਬਿਆਨ ਵੀ ਹੋਵੇ, ਜਿੱਦਾਂ ਉਹਨੂੰ ਤੁਸੀਂ, ਉਹ ਤੁਹਾਡਾ ਸਹੀ ਬਿਆਨ ਹੈਗਾ, ਉਹਦੇ ਵਿੱਚ ਜਦੋਂ ਤੁਸੀਂ ਟਰਾਂਸਲੇਟਰ ਇੰਟਰਪ੍ਰੀਟਰ ਨੇ ਆਪਣਾ ਹੀ ਜਿਹੜਾ 84 ਦੇ ਵਿੱਚ ਕੀ ਹੋਇਆ, ਕਾਲੇ ਕਾਨੂੰਨ ਕੀ ਆ, ਉਹ ਜਿਹੜਾ ਨਰੇਟਿਵ ਜਿਹੜਾ ਹੈਗਾ ਨਾ, ਉਹਦੀਆਂ ਵੀ ਉਹ ਲਾਈਨਾਂ ਜਿਹੜੀਆਂ ਕੋਡ ਕੱਢ ਲੈਂਦਾ ਕਿ ਇਹ ਸਾਰਿਆਂ ਦੀਆਂ ਸੇਮ ਆ, ਇਹ ਝੂਠ ਬੋਲਦੇ ਆ, ਹਨਾ। ਜੀ ਸੋ ਕਈ ਜਿਹੜੇ ਤੁਹਾਡੇ ਆਪਣੇ ਆ ਨਾ, ਜਿਹੜੀ ਤੁਹਾਡੇ ਨਾਲ ਆਪਣੇ ਨਾਲ ਜਿੰਨੀ ਕੁ ਬੀਤੀ ਆ, ਉਨੇ ਕੁ ਤੱਕ ਜਿਹੜੇ ਆਪਣੇ ਬਿਆਨ ਆ ਉਹ ਸੀਮਿਤ ਰੱਖੋ, ਆਪਣੇ ਮੂੰਹੋਂ ਨੂੰ ਟਰਾਂਸਲੇਟ ਕਰਕੇ ਦੱਸੋ। ਨਹੀਂ ਤਾਂ ਕੋਈ ਤੁਹਾਨੂੰ ਲੱਗਦਾ ਕਿ ਫਾਇਦਾ ਹੋਣਾ। ਹੁਣ ਇਦਾਂ ਕਿ ਇਹ ਤੁਸੀਂ ਲਾ ਲਓ ਕਿ ਅੱਜ ਦੇ ਕੇਸ 2025-26 'ਚ ਸੁਣਿਆ, ਜੇ ਤੁਹਾਨੂੰ ਅੱਜ ਮੈਂ ਗੱਲ ਕਹਿ ਰਿਹਾ ਕਿ ਇਹ ਆਰਕੇ ਦੀ ਹੁਣ, ਤੇ ਤੁਸੀਂ ਲਾ ਲਓ ਕਿ ਜਦੋਂ ਉਹਨਾਂ ਦੇ ਕੋਲ ਹੋਰ ਇਹ ਜਿਹੜੇ ਕੇਸ ਇਕੱਠੇ ਹੋ ਜਾਣੇ ਆ, ਹੁਣ ਜਾਂ ਤਾਂ ਇਦਾਂ ਬੰਦਾ ਕਹੇ ਯਾਰ ਮੈਂ ਨਹੀਂ ਸੁਣਨਾ, ਬਾਕੀਆਂ ਨੇ ਜੇ ਚੇਂਜ ਕਰਨੀ ਕਰ ਲਵੇ, ਮੈਂ ਇਸ ਹਿਸਾਬ ਨਾਲ ਚੱਲਣਾ। ਹੁਣ ਇਦਾਂ ਕਿ ਜੇ ਸਾਰਿਆਂ ਦੀ ਸੋਚ ਉਹ ਆ, ਤੇ ਇਹਦਾ ਹੁਣ ਆਰਕੇ ਵਾਲਾ ਸੈਨ ਫਰਾਂਸਿਸਕੋ 'ਚ ਵੀ ਜਿਹੜਾ ਮਸਲਾ ਵਾ ਪੈਣਾ ਸ਼ੁਰੂ ਹੋ ਗਿਆ। ਜੀ।